करनाल जिला सी, पानीपत तहसील सी। साडे पिंड दे पेंजे सन, वो वर्ल्ड टुक होए ने। अच्छा ਉਹਨਾਂ ਨੂੰ ਉਹ ਪੈਂਜੇ ਦੇ 9 ਪੁੱਤਰ ਸਨ ਤੇ ਉਹ ਆਂਦਾ ਸੀ ਵੀ ਆ ਬਈ ਜਦੋਂ ਅੱਜ ਟੁਰਨ ਲੱਗੇ ਨਾ ਉੱਥੋਂ ਅਜਾੜੇ ਪਏ ਉਸ ਆਖਿਆ ਇੱਕ ਪਾਸਾ ਮੈਨੂੰ ਦੇ ਦਿਓ, ਦੂਜੇ ਪਾਸੇ 3 ਤੁਸੀਂ ਸਾਂਭ ਲਓ। अच्छा काफले की रखवाली वास्ते बना लो। ਤੇ ਉਹ ਮਾਰੇ ਗਏ। अच्छा ਇੱਕ ਨੂੰ ਤਾਂ ਸੱਪ ਲੜ ਗਿਆ ਰਾਹ 'ਚ। ਇੱਕ ਬੱਚਾ ਸੀ ਉਦੋਂ ਕੋਈ 5-4 ਸਾਲ ਦਾ जी, ਉਹਨੂੰ ਇੱਥੇ ਟੋਕੇ ਨਾਲ ਵੱਡੇ ओए होए होए होए। अच्छा ਉਹ ਜਮਨਾ 'ਚ ਸੁੱਟ ਦਿੱਤਾ। हाँ ਉਹਦੀ ਬਦੀ ਰੱਬ ਜਦੋਂ ਰੱਖੇ ਕਿਸੇ ਨੂੰ हाँ हाँ ਉਹ ਪਰਲੇ ਕਿਨਾਰੇ ਲੱਗ ਗਿਆ। सही। ਉੱਥੋਂ ਕਾਫਲੇ ਵਾਲੇ ਚੁੱਕ ਲਗੇ ਉਹ ਬਚ ਗਿਆ। अच्छा ਉਹ ਬਚ ਗਿਆ। ਅਜੇ ਵੀ ਉਹ ਇੱਕ ਦਿਨ ਪਿਛਾਂ ਇੱਥੇ ਆਇਆ ਸੀ, ਉਹਦੇ ਇੱਥੇ ਨਿਸ਼ਾਨ ਅਜੇ ਹੈ। अजय भी है ना फट 47 वाले ਫਟ ਨਹੀਂ, जख्मा के निशान। ਪਾਣੀ ਇੱਥੇ ਰੱਖ ਕੇ ਅੰਗੂਠਾ ਰੱਖ ਕੇ ਪੀਂਦਾ ਹੈ। ਉਹ ओए होए मोरा है थे। ਮੋਰਾ ਹੈ। ओए होए होए। ਉਹ अच्छा ਜ਼ਖਮ ਨਹੀਂ ਬਚਿਆ। ਉਹ ਇਕੱਠੇ ਹੋਏ ਸਾਂ ਸ਼ਾਦੀ ਦੇ अच्छा ਤੇ ਉੱਥੇ ਪਾਕਿਸਤਾਨੀ ਜਵਾਨ ਜਿਹੜੇ ਨੇ ਬਾਬਾ ਕਾਦੇ ਆਜ਼ਮ ਦੀ ਸਿਫਤ ਸਨਾ ਕਰਨ ਲੱਗ ਪਏ। अच्छा ਤੇ ਉਹ ਵਡੇਰਾ ਲੰਮਾ ਪਿਆ ਸੀ, ਕਪੜਾ ਉੱਤੇ ਲੈ ਕੇ। ਬਾਬਾ ਕੋਈ ਅੱਧਾ ਘੰਟਾ ਹੋ ਗਿਆ ਉਹਨਾਂ ਨੂੰ ਸਿਫਤ ਸਨਾ ਕਰਦਿਆਂ, ਤੇ ਉਹ ਨਾ ਬਰਦਾਸ਼ਤ ਹੋ ਕੇ ਉੱਠਿਆ ਬਾਬਾ। ਉਹਨੇ ਚਾਦਰ ਮਾਰੀ ਇੱਕ ਪਾਸੇ ਤੇ ਉਹ ਆਖਣ ਲੱਗਾ, ਉਹ ਪੁੱਤਰੋ ਜੇ ਤੁਸੀਂ ਅੱਲਾ ਨਫਸੂਲ ਦੀ ਗੱਲ ਕਰਦੇ ਤੇ ਕੁਛ ਲੱਭਦਾ ਤੁਹਾਨੂੰ, ਕਿਹਦੀ ਗੱਲ ਕਰਦੇ ਹੋ ਪਏ? ਜਿਹਨੇ ਸਾਡਾ ਕੰਡਾ ਨਹੀਂ ਰਹਿਣ ਦਿੱਤਾ ਉਹਨੂੰ ਦੁੱਖ ਹੋਇਆ ਸੀ, ਜਿਹਨੇ ਜੀ ਨਾਲ ਜੀ ਨਹੀਂ ਰਹਿਣ ਦਿੱਤਾ, ਜਿਹਨੇ ਉੱਥੇ ਰਲ ਵਸਦੇ ਸਾਂ, ਕੁਝ ਲੱਭਦਾ ਸੀ, ਮਾਰਿਆ ਵੀ ਲੱਭਦਾ ਸੀ, ਮਰਿਆ ਵੀ ਲੱਭਦਾ ਸੀ। ਜੇ ਮਾਰ ਦਿੰਦੇ ਸਾਂ ਕਿਸੇ ਨੂੰ ਤੇ ਗਾਜੀ, ਤੇ ਜੇ ਮਰ ਜਾਂਦੇ ਸਾਂ ਕਿਸੇ ਦੁੱਧ ਹੱਥੋਂ ਤੇ ਸ਼ਹੀਦ। ਇੱਥੇ ਨਾ ਮਾਰਿਆ ਲੱਭਦਾ ਨਾ ਕੁਛ ਮਰਿਆ ਲੱਭਦਾ। ਕਿਹਦੀ ਗੱਲ ਕਰਦੇ ਹੋ ਪਏ? अच्छा ਬਈ ਬਾਬਾ ਕਾਦੇ ਆਜ਼ਮ ਦੀ ਗੱਲ ਕਰਦੇ ਹੋ ਪਏ, ਜਿਹਨੂੰ ਸਾਡੇ ਕੁਝ ਵੀ ਨਹੀਂ ਰਹਿਣ ਦਿੱਤਾ। ਜਾਨ ਅਮਾਨ ਲੈ ਕੇ ਜਿਹੜਾ ਕੋਈ ਆਇਆ ਉਹ ਬਚ ਗਿਆ, ਆਇਆ ਨਹੀਂ ਤੇ ਗੱਡੀਆਂ ਤੇ ਗੱਡੀਆਂ ਤਬਾਹ ਹੋ ਗਈਆਂ ਨੇ। ਕਈਆਂ ਦੀ ਜਾਇਦਾਦ ਨਹੀਂ ਆਈ, ਕਿਸੇ ਦੀ ਕੋਈ ਕੁਝ ਵੀ ਨਹੀਂ। ਉਹ ਇੰਨੀ ਕੋ ਕਹਾਣੀ ਉਹ ਕੀਤੀ ਉਹਨੇ। ਬਾਬਾ ਜੀ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਵੰਡ ਹੋਈ ਹੈ ਤਾਂ ਤੁਸੀਂ ਬੜਾ ਦੁੱਖ ਬਿਆਨ ਕੀਤਾ, ਇੱਕ ਜਦੋਂ ਵੰਡ ਹੋਈ ਹੈ ਉਦੋਂ ਉਸ ਵੰਡ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਜੀ ਜਿਹੜੇ ਨੇ ਉਧਰ ਰਹਿ ਗਏ, ਹਾਂ ਬਹੁਤ ਸਾਰੇ ਲੋਕਾਂ ਦੇ ਜੀ ਰਾਹ ਵਿੱਚ ਸ਼ਹੀਦ ਹੋ ਗਏ, ਔਰਤਾਂ ਸ਼ਹੀਦ ਹੋ ਗਈਆਂ, ਬੱਚੇ ਸ਼ਹੀਦ ਹੋ ਗਏ। ਉਹ ਅੱਛਾ ਇੱਕ ਗੱਲ, ਦੂਜੀ ਗੱਲ ਜਿਹੜੇ ਤੁਸੀਂ ਗੱਲ ਕੀਤੀ ਹੈ ਜਾਇਦਾਦਾਂ ਦੀ, ਤੁਹਾਨੂੰ ਨਹੀਂ ਲੱਗਦਾ ਕਿ ਬਹੁਤ ਸਾਰੇ ਲੋਕਾਂ ਨੇ ਇੱਥੇ ਆ ਕੇ ਜਿਨ੍ਹਾਂ ਕੋਲ ਮਰਲਾ ਵੀ ਨਹੀਂ ਸੀ ਤੇ ਇੰਨੀਆਂ ਪਵਾ ਲਈਆਂ ਨੇ? ਇੰਨੀਆਂ ਪਵਾ ਲਈਆਂ। ਤੁਹਾਨੂੰ ਲੱਗਦਾ ਇੰਜ? ਲੱਗਦਾ
ਤੇ ਬਾਬਾ ਜੀ ਨੁਕਸਾਨ ਫਿਰ ਕਿੰਨੂੰ ਹੋਇਆ? ਨੁਕਸਾਨ ਤੇ ਇਹਨਾਂ ਨੂੰ ਜਿਹੜੇ ਉਧਰੋਂ ਉੱਠੇ ਨੇ ਹਾਂ ਉਹਨਾਂ ਨੂੰ ਹੀ ਹੋਇਆ। ਨਹੀਂ, ਜਿਨ੍ਹਾਂ ਦੀਆਂ ਇੱਧਰ ਪਈਆਂ ਸਨ ਤੇ ਉਹਨਾਂ ਨੇ ਪਵਾ ਲਈਆਂ, ਉਹਨਾਂ ਨੂੰ ਨੁਕਸਾਨ ਨਹੀਂ ਹੋਇਆ? ਨੁਕਸਾਨ ਤੇ ਹੋਇਆ, ਉਹ ਸੈਂਟਰ ਰਿਕਾਰਡ ਚੋਂ ਕਢਾ ਲਿਆਏ ਨੇ ਯੂਨਿਟ ਬਲੈਕੀਏ ਲੋਕ, ਹਾਂ ਸੈਂਟਰ ਰਿਕਾਰਡ ਚੋਂ ਹੀ ਕਢਾ ਲਿਆਏ ਨੇ ਯੂਨਿਟ। ਤੇ ਇੱਥੇ ਇੱਕ ਦੀਆਂ 11 ਪਵਾ ਲਈਆਂ। ਸਹੀ। ਤੇ ਉਹ ਆਪਣਾ ਮੀਆਂ ਉਮੀਦ ਨਹੀਂ ਸੀ ਇੱਥੇ ਆਪਣੇ ਪਿੰਡ ਮਰਾਈ। ਨਾਂ ਲੈਣ ਦੀ ਕੀ ਲੋੜ ਹੈ, ਤੁਸੀਂ ਉਂਝ ਗੱਲ ਕਰੋ। ਉਹਨੇ ਬੜਾ ਰਕਬਾ ਬਣਾਇਆ, ਬੜਾ ਹੀ ਰਕਬਾ ਬਣਾਇਆ, ਕਿਸੇ ਕੰਮ ਨਹੀਂ ਆਇਆ ਉਹਦੇ। ਹੋਰ ਵੀ ਲੋਕ ਹੈ ਨੇ ਜਿਨ੍ਹਾਂ ਨੇ ਬੜਾ ਹੋਰ ਸਾਰਾ ਰਕਬਾ ਬਣਾਇਆ ਤੇ ਉਹਨਾਂ ਦੇ ਕੰਮ ਨਹੀਂ ਆਇਆ। ਕੰਮ ਨਹੀਂ ਆਇਆ। ਤੇ ਬਾਬਾ ਜੀ ਗੱਲ ਸੁਣੋ, ਜਿਹੜੇ ਇੱਥੇ ਵਸਿੰਦੇ ਲੋਕ ਸਨ ਉਹਨਾਂ ਤੇ ਸਾਰਿਆਂ ਨੂੰ ਜੀ ਆਇਆਂ ਨੂੰ ਆਖਿਆ ਨਾ? ਨਹੀਂ, ਹਾਂ ਹਰ ਬੰਦੇ ਨਹੀਂ ਆਖਿਆ ਜੀ ਆਇਆਂ ਨੂੰ, ਕਿਸੇ ਕਿਸੇ ਬੰਦੇ ਆਖਿਆ। ਸਾਡੇ ਦਾਦੇ ਤੇ ਇੰਨੀ ਸਾਰੀ ਜ਼ਮੀਨ ਗੁਆਤੀ। ਜੀ ਆਇਆਂ ਨੂੰ ਆਖਿਆ ਕਿਸੇ ਬੰਦੇ ਬਿਰਲੇ। ਹਾਂ ਤੇ ਜਿਹੜਾ ਕਦਰਦਾਨ ਸੀ, ਜਿਹੜਾ ਇਸ ਗੱਲ ਨੂੰ ਸਮਝਦਾ ਸੀ, ਲੋਕੀ ਜਾਣਦੇ ਸਨ। ਸਾਡੇ ਡੇਰੇ ਆਏ ਨਾ ਜਦੋਂ, ਉਦੋਂ ਆਂਦੇ ਸਨ ਇਹ ਪਨਾਗੀਰ ਆਏ ਨੇ। ਅੱਛਾ। ਇਹ ਕੰਮੀ ਲੋਕ ਨੇ, ਐਵੇਂ ਬਿਸਤਰਾ ਬੰਨੀ ਫਿਰਦੇ ਨੇ। ਅੱਛਾ। ਇਹ ਨਫ਼ਰਤ ਦੀ ਨਿਗਾਹ ਨਫ਼ਰਤ ਦੇ ਨਗਾਹ ਨਾਲ। ਹਾਲਾਂਕਿ ਇਹ ਗੱਲ ਕਰਨ ਵਾਲੀ ਨਹੀਂ। ਬੀਬੀਆਂ ਨਾ ਚਣਾਉਂਦੀਆਂ ਸਨ ਪਈਆਂ। ਇੱਕ ਨੇ ਆਖਿਆ ਜੀ ਲਗੇ ਆਉਂਦੇ ਨੇ, ਕੋਈ ਬੰਦੇ ਲਾਉਂਦੇ ਨੇ। ਅੱਛਾ। ਤੁਸੀਂ ਨੇ ਸਿਰ ਚੁੱਕਿਆ। ਉਹਨੇ ਆਖਿਆ ਨੇ ਨਾ ਉਹ ਤੁਸੀਂ, ਇਹਦੇ ਮਾਜਰ ਨੇ, ਪਨਾਗੀਰ ਨੇ। ਇਹਨਾਂ ਵਿਚਾਰਿਆਂ ਕੀ ਕਹਿਣਾ? ਇਹ ਆਪਸ ਮੁਸੀਬਤ ਦੇ ਮਾਰੇ ਨੇ। ਇਹਨਾਂ ਨੂੰ ਆਪਣੇ ਆਪ ਦਾ ਨਹੀਂ ਪਤਾ ਕਿੱਧਰ ਨੂੰ ਜਾ ਰਹੇ ਕੀ। ਕਿੱਧਰ ਨਹੀਂ, ਨੂੰ ਜਾਣਾ ਮਤਲਬ ਹੈ। ਇਹਦਾ ਮਤਲਬ ਇਹ ਹੋਇਆ ਕਿ ਉਹਨਾਂ ਨੂੰ ਮੁਸੀਬਤ ਦਾ ਅਹਿਸਾਸ ਤੇ ਹੈ ਸੀ ਨਾ? ਮੁਸੀਬਤ ਦਾ ਅਹਿਸਾਸ ਸੀ, ਪਤਾ ਨਹੀਂ ਉਹਦੇ ਦਿਲ ਨੂੰ ਪਤਾ ਹੈ ਨਾ ਭਈ ਅਕੀਰ ਸਮਝ ਕੇ ਉਹਨੇ ਆਖਿਆ ਕਿ ਉਹਨੇ ਮੁਸੀਬਤ ਜੁਦਾ ਸਮਝ ਨਹੀਂ ਗਿਆ। ਬਾਬਾ ਜੀ, ਅਸੀਂ ਉਹਨਾਂ ਦੀ ਨੀਅਤ ਤੇ ਸ਼ੱਕ ਨਹੀਂ ਕਰਦੇ। ਮਤਲਬ ਵੇਖੋ ਨਾ, ਅਸੀਂ ਨੀਅਤ ਤੇ ਸ਼ੱਕ ਨਹੀਂ ਕਰਦੇ ਕਿਸੇ ਦੀ। ਯਾਨੀ ਇਹਦਾ ਮਤਲਬ ਇਹ ਵੇ ਕਿ ਉਹਨਾਂ ਨੂੰ ਵੀ, ਮੇਰਾ ਖਿਆਲ ਇਹ ਵੇ ਕਿ ਉਹਨਾਂ ਨੂੰ ਵੀ ਉਹਨਾਂ ਦੀ ਮੁਸੀਬਤ ਦਾ ਅਹਿਸਾਸ ਸੀ ਕਿ ਇਹ ਵਿਚਾਰੇ ਤੇ ਆਪਣੀ ਮੁਸੀਬਤ ਬਾਰੇ ਮਰੇ ਹੋਏ ਨੇ। ਇਹਨਾਂ ਕੀ ਸਾਡਾ ਵੇਖਣਾ। ਇਹ ਇੱਥੇ ਆਣ ਕੇ ਆ ਸਾਡੇ ਵਡੇਰੇ ਲਾਹੌਰ ਆਏ, ਲਾਹੌਰੋਂ ਗੁਜਰਾਂ ਵਾਲੇ ਗਏ, ਗੁਜਰਾਂ ਵਾਲੇ ਵੀ ਨਾ ਟਿਕੇ। ਫਿਰ ਉੱਥੋਂ ਇਹ ਬੁੱਢੇ ਕਿਰਾਏ ਵਾਲੀ ਸੜਕ ਪੈ ਗਏ। ਇੱਥੇ ਆਣ ਕੇ ਬੈਠੇ, ਇੱਥੇ ਡੇਰਾ ਸੀ ਮਾਲ ਡੰਗਰ ਦਾ। ਅੱਛਾ। ਇੱਥੇ ਆਣ ਕੇ ਬਹਿ ਗਏ। ਉਂਝ ਤੇ ਇੱਕ ਗੱਲੋਂ ਤੇ ਚੰਗਾ ਕੀਤਾ ਉਹਨਾਂ, ਪਰ ਇੱਜ਼ਤ ਬਾਜਤ ਸੀ। ਦੂਜੀ ਗੱਲ ਇਹ ਵੀ ਮਾਲਦਾਰੀ ਨਹੀਂ ਉਹਨਾਂ ਵੇਖੀ। ਉੱਥੇ ਕੋਠੀਆਂ ਬੰਗਲੇ ਛੱਡ ਕੇ ਸ਼ਹਿਰ ਚ ਤੇ ਸ਼ੇਰੇ ਕੋਟ ਬੜਾ ਉਦੋਂ ਵੇਲਾ ਪਿਆ ਸੀ। ਉੱਥੇ ਕੋਠੀ ਅੱਜ ਵੀ ਕਿਸੇ ਤੋਂ ਨਹੀਂ ਬਣਦੀ ਹੋਊਗੀ। ਜਿਵੇਂ ਦੀ ਕੁੜੀਆਂ ਨੂੰ ਸਿੱਖ ਛੱਡ ਕੇ ਗਏ। ਨਹੀਂ, ਉਹ ਸਿੱਖ ਛੱਡ ਕੇ ਗਏ। ਉਹ ਵੀ ਛੱਡੀ, ਬੁੱਢਾ ਘਰਾ ਵੀ ਛੱਡਿਆ ਤੇ ਕੜਿਆਲ ਵੀ ਛੱਡਿਆ। ਇੱਥੇ ਆਣ ਕੇ ਬਹਿ ਗਏ। ਬਾਬਾ ਜੀ, ਤੁਹਾਡੇ ਕਿੰਨੇ ਜੀ ਆਏ ਸੀ ਟੋਟਲ ਉਧਰੋਂ, ਤੇ ਇੱਥੇ ਕਿੰਨੇ ਪਹੁੰਚੇ? ਜ਼ਿਲ੍ਹਾ ਪਿੰਡ ਵੀ ਥੋੜਾ ਦੱਸੋ ਕਿਹੜਾ ਸੀ ਪਿਛਲਾ? ਜ਼ਿਲ੍ਹਾ ਪਿੰਡ ਸੀ ਸਾਡਾ ਕਰਨਾਲ ਜ਼ਿਲ੍ਹਾ ਸੀ, ਪਾਣੀਪਤ ਤਹਿਸੀਲ ਸੀ।
ਤੇ ਉੱਥੋਂ ਜਿਹੜੇ ਸਾਡੇ ਜੀ ਚੋਂ ਕੋਈ ਨਹੀਂ ਪੁਰਿਆ ਅੱਛਾ, ਰਾਹ ਵਿੱਚ। ਰਾਹ ਵਿੱਚ। ਹੂੰ ਸਾਡੇ ਪਿੰਡ ਦੇ ਪੈਂਜੇ ਸਨ, ਹੂੰ। ਉਹ ਵੱਢ ਟੁੱਕ ਹੋਏ ਨੇ। ਅੱਛਾ। ਉਹ ਉਹਨਾਂ ਨੂੰ ਉਹ ਪੈਂਜੇ ਦੇ 9 ਪੁੱਤਰ ਸਨ ਹੂੰ ਤੇ ਉਹ ਆਂਦਾ ਸੀ ਪਿਆ ਬਈ ਜਦੋਂ ਅੱਜ ਟੁਰਨ ਲੱਗੇ ਨਾ ਉੱਥੋਂ ਅਜਾੜੇ ਪਏ। ਹੂੰ ਉਸ ਆਖਿਆ ਇੱਕ ਪਾਸਾ ਮੈਨੂੰ ਦੇ ਦਿਓ, ਦੂਜੇ ਪਾਸੇ 3 ਤੁਸੀਂ ਸਾਂਭ ਲਓ। ਹਾਂ। अच्छा काफले की रखवाली वास्ते बना लो। हाँ ਤੇ ਉਹ ਮਾਰੇ ਗਏ। ਅੱਛਾ। ਇੱਕ ਨੂੰ ਤਾਂ ਸੱਪ ਲੜ ਗਿਆ ਰਾਹ 'ਚ। ਹੂੰ ਇੱਕ ਬੱਚਾ ਸੀ ਉਦੋਂ ਕੋਈ 5-4 ਸਾਲ ਦਾ, ਜੀ। ਉਹਨੂੰ ਇੱਥੇ ਟੋਕੇ ਨਾਲ ਵੱਡੇ ਓਏ ਹੋਏ ਹੋਏ ਹੋਏ। ਅੱਛਾ। ਉਹ ਜਮਨਾ 'ਚ ਸੁੱਟ ਦਿੱਤਾ। ਹਾਂ। ਉਹਦੀ ਬਦੀ ਰੱਬ ਜਦੋਂ ਰੱਖੇ ਕਿਸੇ ਨੂੰ, ਹਾਂ ਹਾਂ। ਉਹ ਪਰਲੇ ਕਿਨਾਰੇ ਲੱਗ ਗਿਆ। ਸਹੀ। ਉੱਥੋਂ ਕਾਫਲੇ ਵਾਲੇ ਚੁੱਕ ਲਗੇ ਉਹਨੂੰ। ਹੂੰ ਉਹ ਬਚ ਗਿਆ। ਹੂੰ। अच्छा ਉਹ ਬਚ ਗਿਆ। ਅਜੇ ਵੀ ਉਹ ਇੱਕ ਦਿਨ ਪਿਛਾਂ ਇੱਥੇ ਆਇਆ ਸੀ, ਉਹਦੇ ਇੱਥੇ ਨਿਸ਼ਾਨ ਅਜੇ ਹੈ। अजय भी आया ना फट 47 वाले ਫਟ ਨਹੀਂ, जख्मा के पर निशान। ਪਾਣੀ ਇੱਥੇ ਰੱਖ ਕੇ ਅੰਗੂਠਾ ਰੱਖ ਕੇ ਪੀਂਦਾ ਹੈ। ਉਹ ओए होए मोरा है थे। ਮੋਰਾ ਹੈ। ਓਏ ਹੋਏ ਹੋਏ। ਉਹ ਅੱਛਾ। ਜ਼ਖਮ ਨਹੀਂ ਬਚਿਆ। ਓਏ ਹੋਏ। ਅੱਛਾ। ਉਹ ਇੱਥੇ ਆਇਆ ਦੱਸਦਾ ਸੀ ਪਾਣੀ ਜਦੋਂ ਪੀਣਾ ਨਾ उसे निकलदा ਤੇ ਇੱਥੋਂ ਅੰਗੂਠ ਰੱਖ ਕੇ ਤਾਂ ਪੀਣਾ। ਅੱਛਾ, ਉਹ ਬੰਦਾ ਕਿੱਥੋਂ ਆਇਆ ਤੇ ਕੀ ਨਾਂ ਹੈ ਉਹਦਾ? ਨਾਂ ਦਾ ਨਹੀਂ ਮੈਨੂੰ ਯਾਦ। ਹਾਂ। ਨਾਂ ਉਹਦਾ ਕੀ ਸੀ ਯਾਦ ਤੇ ਪੈਂਜੇ ਸਨ। ਯਾਦ ਦੇ ਪਿੰਜੇ ਸੁਣੋ ਹਾਂ। ਜੀ। ਤੇ ਉਹ ਨਾ ਚਨਿਓਟ ਆਣ ਕੇ ਬੈਠੇ ਸਨ ਚਨਿਓਟ। ਅੱਛਾ। ਤੇ ਉਥੋਂ ਹੀ ਆਇਆ ਸੀ। ਉਹ ਕਿਸੇ ਪਤਾ ਲੱਗਾ ਵੀ ਸਾਡੇ ਪਿੰਡ ਵਾਲੇ ਚੌਧਰੀ ਉੱਥੇ ਬੈਠੇ ਨੇ, ਸਹੀ। ਸਮੋਰ ਵਾਲੇ। ਸਮੋਰ ਵਾਲੇ। ਠੀਕ ਹੋ ਗਿਆ। ਤੇ ਉਹ ਇੱਥੇ ਆਇਆ, ਹੂੰ। ਉਹਦੀ ਸੇਵਾ ਖਿਦਮਤ ਕੀਤੀ ਹਾਂ ਹਾਂ। ਤੇ ਉਹ ਫਿਰ ਹਾਲ ਹਵਾਲ ਦੱਸਦਾ ਸੀ ਪਿਆ ਭਈ ਮੇਰੇ ਨਾਲ ਇੰਝ ਹੋਈ ਤੇ ਟੋਕਿਆਂ ਨਾਲ ਵੱਢ ਦਿੱਤਾ ਮੈਨੂੰ ਅੱਛਾ। ਤੇ ਜਮਨਾ 'ਚ ਸੁੱਟ ਦਿੱਤਾ। ਦਰਿਆ ਜਮਨਾ ਚ। ਦਰਿਆ ਜਮਨਾ 'ਚ। ਅੱਛਾ। ਆਪਣੇ ਵੱਲੋਂ ਤੇ ਮਾਰ ਗਏ ਉਹ। ਹਾਂਜੀ। ਰੱਬ ਰੱਖਣ ਵਾਲਾ ਹੁੰਦਾ। ਜੀ ਬਿਲकुल। ਤੇ ਉਹ ਪਰਲੇ ਕਿਨਾਰੇ ਲੱਗ ਗਿਆ। ਉੱਥੋਂ ਕੋਈ ਚੁੱਕ ਲੱਗਿਆ ਉਹਨੂੰ ਕਾਫਲੇ ਵਾਲਾ। ਅੱਛਾ। ਜਿੱਥੇ ਕਾਫਲਾ ਬੈਠਾ ਸੀ ਉੱਥੇ ਜਾ ਕੇ ਜਦੋਂ ਰੱਬ ਰੱਖੇ ਫਿਰ ਇੰਜ ਹੀ ਹੁੰਦਾ। ਰੱਬ ਰੱਖੇ। ਅੱਛਾ। ਅੱਛਾ, ਤੁਸੀਂ ਦੱਸ ਰਹੇ ਸੀ ਵੀ ਉਹ 9 ਬੰਦੇ ਸੀ ਜਿਹੜੇ ਉੱਥੇ ਸ਼ਹੀਦ ਹੋ ਗਏ, ਉਹ ਕਾਫਲੇ ਦੀ ਰਾਖੀ ਕਰਦੇ ਆ। ਹਾਂ। ਹੂੰ। ਉਹਨਾਂ ਦੇ ਜੀ ਥੋੜੇ ਹੀ ਆਏ ਨੇ। ਉਹਨਾਂ ਦੇ ਜੀ ਥੋੜੇ ਹੀ ਆਏ ਨੇ। ਅੱਛਾ। ਇਹ ਪਤਾ ਨਹੀਂ ਕਿੰਨੇ ਬਚੇ, ਕਿੰਨੇ ਉੱਥੇ ਸ਼ਹੀਦ ਹੋ ਗਏ। ਸਹੀ। ਇਹ ਕਿੱਥੋਂ ਆਏ ਸਨ? ਇਹ ਸਾਡੇ ਪਿੰਡ ਦੇ ਹੀ ਸਨ। ਅੱਛਾ। 24 ਪਿੰਡ ਦੇ ਹਨ। ਠੀਕ ਹੋ ਗਿਆ। ਜਿਹੜਾ ਇਹਨਾਂ ਦਾ ਪਿੰਡ ਇੱਕ ਪਿੰਡ ਦੇ ਤਾਂ ਜਿੱਥੇ ਮਿਲਣਾ ਆਇਆ ਫਿਰ। ਹੂੰ। ਤੇ ਫਿਰ ਉਹ ਕਾਫਲੇ ਦਾ ਕੀ ਬਣਿਆ ਬਾਬਾ ਜੀ? ਕਾਫਲੇ ਦਾ ਨਹੀਂ ਪਤਾ ਮੈਨੂੰ। ਹਾਂ। ਕਾਫਲਾ ਉੱਥੋਂ ਜਦੋਂ ਤੁਰਿਆ ਨਾ, ਹਾਂਜੀ। ਸਾਡੇ ਬੰਦੇ ਤੇ ਯੂਪੀ ਚ ਉਤਰ ਗਏ ਸਨ। ਅੱਛਾ। ਤੇ ਕਾਫਲੇ ਦਾ ਸਾਨੂੰ ਕੋਈ ਪਤਾ ਨਹੀਂ, ਨਾ ਦੱਸਿਆ ਨੇ ਵਡੇਰਿਆਂ ਦਾ। ਹੂੰ। ਇਹ ਕੋਈ 2-3 ਮਹੀਨੇ ਉੱਥੇ ਰਹੇ ਯੂਪੀ ਚ। ਹੂੰ। ਸੂਬਾ ਯੂਪੀ ਹੈ ਨਾ, ਹਾਂਜੀ ਹਾਂਜੀ। ਉਹਦਾ ਤਬਾਦਲਾ ਨਹੀਂ ਸੀ। ਹਾਂਜੀ ਉਹਦਾ ਨਹੀਂ ਸੀ ਆ ਬਾਦਰਾ ਦਾ ਅਸਲ ਤੇ ਪੰਜਾਬ ਦੇ। ਉਹ ਉੱਥੇ ਤੁਰ ਗਏ ਤੇ ਉੱਥੇ ਰਿਸ਼ਤੇਦਾਰ ਸਨ। ਹੂੰ। ਫਿਰ ਜਦੋਂ
ਗੱਡੀ ਲੱਗੀ ਭਾਈ ਜਾਣਾ ਹੈ, ਫਿਰ ਆ ਗਏ। ਇਹ ਵੰਡ ਤੋਂ ਬਾਅਦ ਆਏ ਨੇ ਟ੍ਰੇਨ 'ਚ? ਉਸੇ ਰੌਲੇ 'ਚ ਹੀ ਆਏ ਨੇ, ਅੱਛਾ। ਉਸੇ ਰੌਲੇ 'ਚ ਹੀ ਕੋਈ 5-7 ਦਿਨ 10-15 ਦਿਨ ਉੱਥੇ ਠਹਿਰੇ ਨੇ। ਉੱਥੋਂ ਫਿਰ ਟੁਰੇ ਨੇ ਤੇ ਇਹ ਨਾ ਦੱਸਦੇ ਸਨ ਪਈ ਇਹ ਸਿੱਖਾਂ ਦੀ ਗੱਡੀ ਵੱਢ ਦਿੱਤੀ ਕਿਸੇ ਰਾਜ 'ਚ। ਓਏ ਹੋਏ ਹੋਏ, ਅੱਛਾ। ਇਹ ਤੇ ਉਹ ਸਾਡੀ ਵੀ ਗੱਡੀ ਉੱਥੇ ਡੱਕ ਲਈ। ਅੱਛਾ, ਕਿਹੜੇ ਸਟੇਸ਼ਨ ਤੇ? ਇਹ ਨਹੀਂ ਪਤਾ ਭਾਈ ਇਹਨੇ ਇਧਰੋਂ ਜਾ ਰਹੀ ਹੈ ਕਿ ਵਾਗੇ ਵਾਲੀ ਸਾਈਡ ਤੇ ਕਿਤੇ ਆਉਂਦੀ ਡੱਕੀ ਨੇ ਕਿਤੇ। ਇਹ ਜ਼ਿਆਦਾ ਵਾਕੇ ਕਸੂਰ ਦੇ ਕੋਲ ਹੋਏ ਨੇ ਜਿੱਥੇ ਦੋਵੇਂ ਸਰਹੱਦਾਂ ਸਨ। ਹਾਂ ਸਰਦਾਂ ਕਿਉਂਕਿ ਉਹ ਵਾਗੇ ਵੱਲੋਂ ਤੇ ਆਉਂਦੀ ਨਹੀਂ ਸੀ ਗੱਡੀ, ਉਹ ਕਸੂਰ ਵੱਲੋਂ ਆਉਂਦੀ ਸੀ। ਤੇ ਉਹ ਨਾ ਫਿਰ ਆਂਦੇ ਨੇ ਕੋਈ ਵਾਕਿਆ ਹੋਇਆ, ਕੋਈ ਅੱਲਾ ਦਾ ਬੰਦਾ ਰਲਿਆ ਤੇ ਉਹ ਗੱਡੀ ਟੁਰ ਪਈ। ਅੱਛਾ। ਫਿਰ ਇੱਥੇ ਆ ਗਏ। ਖਿਲਰ ਪੁੱਲ ਕੇ ਲੋਕ ਇਹ ਸਾਡੇ ਤੇ ਆ ਜੀ ਜਿਹੜੇ ਸਨ ਥੋੜੇ ਜੀ ਸਨ, 106 ਜੀ ਸਨ। ਅੱਛਾ। ਜਦੋਂ ਉਧਰੋਂ ਆਏ ਨੇ ਹੁਣ ਤੇ ਮਾਸ਼ਾਅੱਲਾ ਉਹ ਇੰਨੇ ਮਿਸਤਰੀਆਂ ਦੇ ਬਣੇ ਨੇ। ਅੱਛਾ, ਟੋਟਲ 106 ਜੀ ਸਨ ਜਦੋਂ ਉਦੋਂ ਟੁਰੇ ਹਨ ਤੇ ਸਾਰੇ ਆ ਗਏ? ਸਾਰੇ ਆ ਗਏ। ਵਾਹ ਵਾਹ ਵਾਹ, ਮਾਸ਼ਾਅੱਲਾ। ਯਾਨੀ ਰਾਹ ਵਿੱਚ ਕੋਈ ਨਾ ਬੁਰਾ ਵਾਕਿਆ ਨਹੀਂ ਹੋਇਆ? ਨਾ, ਸਹੀ ਹੋ ਗਿਆ। ਬਾਬਾ ਜੀ ਉੱਥੇ ਆਪਣਾ ਕਾਰੋਬਾਰ ਕੀ ਸੀ ਇੰਡੀਆ ਵਿੱਚ? ਜ਼ਿਮੀਦਾਰ ਸੀ। ਅੱਛਾ, ਤੁਸੀਂ ਜ਼ਿਮੀਂਦਾਰ ਆ? ਜ਼ਿਮੀਦਾਰ ਸੀ। ਉੱਥੇ ਪਹਿਲੀ ਕਿੰਨੀ ਹੁੰਦੀ? ਉੱਥੇ ਇਸ ਬਸਤੀ ਦੀ 35 ਮਰਬੇ ਜ਼ਮੀਨ ਸੀ। ਤੁਹਾਡੇ ਵਾਲੇ ਪਿੰਡ ਦੀ 35 ਮਰਬੇ ਸੀ? 35 ਮਰਬੇ ਜ਼ਮੀਨ ਸੀ। ਇੱਥੇ ਦੀ 4 ਮਰਬੇ ਵੀ ਲੱਭੀ ਨਹੀਂ, ਉੱਥੇ ਪੂਰੇ ਪਿੰਡ ਦੀ 35 ਮਰਬੇ ਕਿ ਤੁਹਾਡੀ 35 ਮਰਬੇ ਦੀ? ਨਹੀਂ, ਪੂਰੇ ਆ ਜਿੰਨੇ ਇੱਥੇ ਬੈਠੇ ਨੇ ਜੀ। ਅੱਛਾ, ਇਹਨਾਂ ਦੇ ਪੂਰਿਆਂ ਦੇ 35 ਮਰਬੇ ਸੀ। ਇੱਕ ਜਿਹੜਾ ਦਾਦਾ ਸੀ ਨਾ ਸਾਡਾ ਕਿ ਇਕੱਠਾ ਸਾਰਿਆਂ ਦਾ, ਉਹਦੀ 35 ਮਰਬੇ ਜ਼ਮੀਨ ਸੀ। ਅੱਛਾ ਅੱਛਾ, ਹਮੇ ਲੱਗੀ। ਸਾਰਿਆਂ ਨੂੰ ਵੰਡ ਕੇ ਉਹਦੇ ਚੋਂ ਕੋਈ 4-4 5-5 10 ਮਰਬੇ ਆਉਂਦੀ ਸੀ। ਤੇ ਉਹ ਫਿਰ ਨਾ ਲੱਭੀ, ਥੋੜੀ ਲੱਭੀ। ਜਿੱਥੋਂ ਬਾਬਾ ਜੀ ਉਹ ਪਿੰਡ ਚ ਆਏ ਉੱਥੇ ਕੀ ਸਿੱਖ ਕੋ ਨਹੀਂ ਸਨ ਜਾਂ ਹਿੰਦੂ ਮੁਸਲਮਾਨਾਂ ਤੋਂ? ਹਿੰਦੂ ਸਨ। ਅੱਛਾ ਅੱਛਾ ਉਹ ਸਿੱਖ ਨਹੀਂ ਸਨ। ਅੱਛਾ, ਹਿੰਦੂ ਆ। ਸਿੱਖ ਜਿਹੜੇ ਨੇ ਅੰਬਾਲੇ ਤੋਂ ਉਹਨਾਂ ਨੇ। ਅੱਛਾ, ਤੁਹਾਡੇ ਪਿੰਡ ਵਿੱਚ ਨਹੀਂ ਸਨ? ਨਾ, ਹਿੰਦੂ ਸਨ। ਅੱਛਾ। ਤੁਸੀਂ ਅੱਗੇ, ਮੈਂ ਉਹੀ ਅੱਗੇ ਗੱਲ ਕੀਤੀ, ਤੁਸੀਂ ਦੱਸਿਆ ਬਈ 35 ਮਰਬੇ ਜ਼ਮੀਨ ਸੀ ਤੇ ਇੱਥੇ 4 ਮਰਬੇ ਵੀ ਨਹੀਂ ਮਿਲੀ। ਹਾਂ, ਇਹ ਵੀ ਧਰੋਹ ਹੋਇਆ। ਤਰੋਕ ਹੋਇਆ। ਤੇ ਜਿਹੜੇ ਲੋਕਾਂ ਨੇ ਇੱਥੇ ਆ ਕੇ ਜਿਨ੍ਹਾਂ ਕੋਲ 4 ਮਰਬੇ ਵੀ ਨਹੀਂ ਸੀ ਉਹਨਾਂ 35 ਪਵਾ ਲਈ। 35 ਪਵਾ ਲਏ। ਇੰਜ ਵੀ ਹੋਇਆ? ਇੰਜ ਵੀ ਹੋਇਆ। ਇੱਕ ਮਰਲਾ ਵੀ ਨਹੀਂ ਸੀ, ਉਹ ਮਾਲਕ ਜਾਇਦਾਦ ਦਾ ਮਾਲਕ ਬਣੇ ਨੇ। ਅੱਛਾ, ਸਹੀ ਹੋ ਗਿਆ। ਕਿੰਨੇ ਕੁ ਵਾਕਿਆ ਤੁਹਾਡੇ ਸਾਹਮਣੇ ਹੋਏ ਨੇ ਜਿਹੜੇ ਮਤਲਬ ਕਿ ਨਾਂ ਲੈਣ ਤੋਂ ਬਗੈਰ ਦੱਸਿਓ? ਕਿੰਨੇ ਕੁ ਲੋਕ ਜਿਹੜੇ ਨੇ ਉਹ ਇਸ ਤਰ੍ਹਾਂ ਬਣੇ ਨੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਵੀ ਮਰਲਾ ਵੀ ਨਹੀਂ ਸੀ ਤੇ ਫਿਰ ਉਹ ਇਸ ਤਰ੍ਹਾਂ ਹੋ ਗਏ? ਬੜੇ ਲੋਕ, ਬੜੇ ਹੀ ਲੋਕ, ਬੜੇ ਲੋਕ ਹੋਏ ਨੇ। ਕਾਮਿਆਂ ਕਹੇ ਚ ਰਾਜਪੂਤ ਬੈਠੇ ਨੇ, ਉਹ ਬਣੇ ਇਸੇ ਤਰ੍ਹਾਂ। ਸਾਡੇ ਇੱਥੇ ਬਣੇ ਇਸੇ ਤਰ੍ਹਾਂ। ਤੇ ਆ ਬਲੋਚਾਂ ਚ ਕਈ ਬੰਦੇ ਬਣ ਗਏ ਨੇ। ਸਹੀ ਹੋ ਗਿਆ। ਯਾਨੀ ਨੁਕਸਾਨ ਦੋਵਾਂ ਪਾਸੇ ਹੋਇਆ? ਨੁਕਸਾਨ ਦੋਵੇਂ ਪਾਸੇ ਹੋਇਆ। ਅੱਛਾ, ਇੱਥੇ ਜਿਵੇਂ ਅਸੀਂ ਬੈਠੇ ਆ ਨਾ ਵੱਖਰੇ, ਉੱਥੇ ਸਿੱਖ ਬੜੇ ਸਣ ਇੱਥੇ, ਤੇ ਉਹ ਵੀ ਆਪਣੇ ਰਕਬੇ ਚ ਬੈਠੇ ਨੇ। ਸਹੀ ਹੈ।
ਤੇ ਉਹ ਬਲਕਿ ਸਾਡੇ ਪਿੰਡ ਦਾ ਜਿਹੜਾ ਰਕਬਾ ਪਿਆ ਸਿੱਖਾਂ ਨੂੰ, ਉੱਥੇ ਨਾ ਹਿੰਦੂਆਂ ਰਹਿਣ ਹੀ ਨਹੀਂ ਦਿੱਤੇ। ਓਏ ਹੋਏ ਹੋਏ, ਅੱਛਾ। ਉਹਨਾਂ ਦੀ ਪੋਏ ਪਾਏ ਲਾਏ ਫਿਰ ਉਹਨਾਂ ਕੱਢ ਦਿੱਤਾ। ਖੋ ਲਈ ਹੈ। ਖੋਲ ਗਈ ਆ, ਜੇ ਪੈਸੇ ਦਿੱਤੇ 4 ਕੌਡੇ ਦਿੱਤੇ ਉਹਨਾਂ ਨੂੰ, ਹਾਂ, ਜਿਵੇਂ ਵੀ ਕਿਵੇਂ। ਕਹਿਣਾ ਤੁਸੀਂ ਇਹ ਜਾਣਦੇ ਹੋ ਵੀ ਉਧਰ ਚੋਖਾ ਜ਼ੁਲਮ ਹੋਇਆ, ਇੱਧਰ ਵੀ ਜ਼ੁਲਮ ਹੋਇਆ ਹੈ, ਉਧਰ ਵੀ ਜ਼ੁਲਮ ਹੋਇਆ। ਹਾਂ। ਅਸਲ ਗੱਲ ਇਹ ਵੀ ਮੇਰੇ ਜਿੱਥੋਂ ਤੱਕ ਜੇਨ ਦੀ ਗੱਲ ਹੈ, ਉਧਰ ਮੁਸਲਮਾਨ ਭਾਰੇ ਸਨ। ਹਾਂ। ਆ ਪੰਜਾਬ ਹਰਿਆਣੇ ਚ, ਹਾਂ। ਤੇ ਇੱਧਰ ਸਿੱਖ ਭਾਰੇ ਸਨ ਇਹਨਾਂ ਲੋਕਾਂ ਤੋਂ, ਮੁਸਲਮਾਨਾਂ ਤੋਂ ਇੱਧਰ ਸਿੱਖ ਭਾਰੇ ਸਨ। ਕਿ ਇਹਨਾਂ ਦੋਵਾਂ ਤੇ ਰੱਬ ਨੇ ਸਖਤੀ ਲਿਆਂਦੀ। ਰੱਬ ਨੂੰ ਇਹ ਕੰਮ ਹੋਇਆ ਹੈ, ਲੜਾਈ ਨਹੀਂ ਹੋਈ ਹੈ, ਵੰਡ ਹੋਈ ਹੈ। ਤੇ ਲੋਕ ਉੱਠਦੇ ਨਹੀਂ ਸਨ। ਫਿਰ ਉਹ ਧਾੜਾਂ ਚੜੀਆਂ ਤੇ ਮਿਲਟਰੀ ਚੜੀ, ਉਹਨਾਂ ਨੂੰ ਕੱਢੋ ਬਈ, ਨਿਕਲੋ ਇੱਥੋਂ। ਇਹ ਗੋਰਖਾ ਮਿਲਟਰੀ ਸੀ? ਗੋਰਖਾ ਮਿਲਟਰੀ, ਛੋਟੇ ਕੱਦਾਂ ਵਾਲੀ? ਹਾਂ। ਅੱਛਾ। ਇਹ ਉਦੋਂ ਇਹ ਲੋਕ ਨਹੀਂ ਸਨ ਨਿਕਲਦੇ। ਉਹ ਆਖਣ ਲੱਗੇ ਜਦ ਦੇ ਕਈ ਪੁਸਤਾਂ ਹੋ ਗਈਆਂ ਨੇ, ਇੱਥੇ ਬੈਠੇ ਆ ਸਾਡੀ ਪਤਾਲ ਜੀ ਜੜਾਣ, ਸਾਰੀਆਂ ਪਤਾਲ ਜੜਾ ਨੇ, ਸਾਨੂੰ ਕੌਣ ਸਾਰ ਸਕਦਾ ਹੈ। ਫਿਰ ਗਾਰਤਾਂ ਚੜੀਆਂ ਕਈ, ਇਹ ਪਿੰਡ ਵਾਲੇ ਭਾਰੇ ਪਿੰਡ ਚੋਖੇ ਜੀ ਰਲ ਕੇ, ਤੇ ਉਹ ਆ ਗਏ ਹਿੰਦੂ, ਪਏ ਲੁੱਟ ਲਓ ਇਹਨਾਂ ਨੂੰ, ਕੱਢੋ। ਅੱਛਾ। ਮਾਰੋ ਕੁੱਟੋ, ਵੱਡੋ ਟੁਕੋ। ਦੋਖੀ ਵੀ ਸਨ ਨਾ। ਹਾਂਜੀ, ਦੋਖੀ ਵੀ ਸਨ, ਦੋਖੀ ਵੀ ਸਨ। ਜਿਨ੍ਹਾਂ ਨੂੰ ਇਹ ਕੁੱਟਦੇ ਸਨ, ਉਹ ਫਿਰ ਛਾਬਾ ਕਰਕੇ ਚੜ ਗਏ। ਭਾਈ ਅੱਜ ਮੌਕਾ ਹੈ, ਅੱਜ ਮੌਕਾ ਤੇ ਆਪਣਾ ਕੱਢ ਲੋ, ਕੱਢ ਲੋ। ਤੇ ਮਿਲਟਰੀ ਚੜੀ ਹੈ ਜਦੋਂ, ਉਦੋਂ ਇਹ ਲੋਕ ਉੱਠੇ ਨੇ ਉੱਥੋਂ। ਅੱਛਾ। ਬਾਬਾ ਜੀ, ਆਪਣੇ ਸਾਰੇ ਪਿੰਡ ਚ ਕਿੰਨੇ ਲੋਕ ਸਨ? ਦੱਸਿਆ ਤੇ ਹੈ ਵੀ 106 ਜੀ ਆਏ ਨੇ ਇੱਥੇ। ਉਹ ਸਾਰਾ ਪਿੰਡ ਉੱਠ ਕੇ ਆ ਗਿਆ ਸੀ? ਨਹੀਂ, ਸਾਰਾ ਪਿੰਡ ਨਹੀਂ, ਸਾਡਾ ਪਿੰਡ ਆ ਗਿਆ ਸੀ। ਤੁਹਾਡਾ ਪਿੰਡ ਆ ਗਿਆ ਸੀ, ਠੀਕ ਹੋ ਗਿਆ। ਅੱਛਾ ਚਾਚਾ ਜੀ, ਤੁਸੀਂ ਦੱਸ ਰਹੇ ਸੀ ਗੱਲ, ਉਹ ਵਿੱਚ ਫਿਰ ਹੋਰ ਮਾਮਲਾ ਹੋ ਗਿਆ। ਇੱਥੇ ਆ ਕੇ ਜਦੋਂ ਤੁਸੀਂ ਬੈਠੇ ਹੋ, ਇੱਥੇ ਆਉਣ ਦੀ ਵਜ੍ਹਾ ਕੀ ਬਣੀ? ਗੁਜਰਾਂਵਾਲਾ ਛੱਡ ਕੇ ਤੇ ਇੱਥੇ ਆ ਕੇ ਪੈਰ ਕਿਵੇਂ ਲੱਗੇ? ਹਾਂ, ਲਾਹੌਰ ਵੀ ਛੱਡਿਆ, ਗੁਜਰਾਂਵਾਲਾ ਵੀ ਛੱਡਿਆ। ਅੱਛਾ। ਸ਼ੇਰੇ ਕੋਟ ਵੀ ਛੱਡਿਆ। ਭਈ ਇੱਥੇ ਕੜਿਆਲ ਵੀ ਛੱਡਿਆ, ਨਸ਼ਹਿਰਾ ਵੀ ਛੱਡਿਆ। ਤੇ ਇੱਥੇ ਆਣ ਕੇ ਬਹਿ ਗਏ। ਭਈ ਇੰਜ ਵੀ ਕਦੀ ਹੋਈ ਏ, 1-2 ਦਿਨਾਂ ਨੂੰ ਆਪਣੇ ਟਿਕਾਣੇ ਤੇ ਚਲੇ ਜਾਣਾ। ਅੱਛਾ, ਉਦੋਂ ਇਹ ਸੀ ਵੀ ਵਾਪਸ ਚਲੇ ਜਾਣਾ? ਵਾਪਸ ਚਲੇ ਜਾਣਾ। ਓਏ ਹੋਏ, ਅੱਛਾ। ਤੇ ਤਾਲੀਮ ਘੱਟ ਸੀ ਲੋਕਾਂ ਨੂੰ, ਭੋਲੇ ਲੋਕ ਸਨ। ਜੇ ਪਤਾ ਹੁੰਦਾ ਵੀ ਐਸਾ ਨਹੀਂ ਜਾਣਾ, ਤੇ ਇੱਥੇ ਕਿਤੇ ਟਿਕਾਣੇ ਤੇ ਬੈਠੇ। ਓਹੋ, ਮਾਰੇ ਗਏ ਯਾਨੀ ਕਿ ਉਹ ਮਗਾਲਤੇ ਚ। ਮਕਾਲਤੇ ਚ। ਭਈ ਇਹ ਰੌਲਾ ਗੋਲਾ ਹੈ। ਅੱਛਾ। ਇੰਜ ਵੀ ਕਦੀ ਹੋਈ ਏ, ਆਪਣੇ ਪਿੰਡ ਜਾਵਾਂਗੇ। ਕਦੀ ਘਰ ਵੀ ਕਿਸੇ ਛੱਡਿਆ। ਰੌਲਾ ਗੋਲਾ ਪਿਆ। ਕੁਝ ਲੋਕ ਇੰਜ ਜਾਂਦੇ ਸਨ, ਕੁਝ ਲੋਕ ਜਿਹੜੇ ਪੜ੍ਹੇ ਲਿਖੇ ਸਨ ਉਹ ਪੱਕੇ ਹੋ ਗਏ। ਅੱਛਾ, ਉਹਨਾਂ ਨੂੰ ਪਤਾ ਸੀ ਨਾ? ਉਹਨਾਂ ਨੂੰ ਪਤਾ ਸੀ ਵੀ ਇਹ ਪੱਕਾ ਕੰਮ ਹੋਇਆ। ਤੇ ਇੱਥੇ ਫਿਰ ਮਿਹਨਤ ਮਜ਼ਦੂਰੀ ਸ਼ੁਰੂ ਕਰ ਦਿੱਤੀ। ਅੱਛਾ। ਵਡੇਰਿਆਂ ਨੇ ਇੱਥੇ ਕੋਈ ਲਾਟ ਅਰਜੀ ਲਾਟ ਪਈਆਂ,
ਹਾਂ ਉਹ ਬੀਜਦੇ ਬੰਦੇ ਰਹੇ। ਫਿਰ ਪੱਕੀਆਂ ਪਈਆਂ, ਮਿਹਨਤ ਮਜ਼ਦੂਰੀ ਕਰਕੇ ਪਟਵਾਰੀਆਂ ਨੂੰ ਖਰਚੇ ਦਿੱਤੇ। ਅੱਛਾ, ਪਟਵਾਰੀਆਂ ਨੂੰ ਉਦੋਂ ਵੀ ਖਰਚੇ ਦਿੱਤੇ? ਉਦੋਂ ਵੀ ਖਰਚੇ ਦਿੱਤੇ। ਓਏ ਹੋਏ ਹੋਏ ਬਾਬਾ ਜੀ, ਉਦੋਂ ਤੇ ਪਟਵਾਰੀ ਜਿਹੜੇ ਨੇ ਉਹ ਮਤਲਬ ਜਿਹੜੇ ਲੋਕ ਇੱਥੇ ਆ ਕੇ ਲੱਗੇ ਉਹ ਵੀ ਉਧਰੋਂ ਆਏ ਸਨ, ਉਹਨਾਂ ਨੂੰ ਅਹਿਸਾਸ ਨਹੀਂ ਸੀ ਹੈਗਾ ਕਿ ਅਸੀਂ ਤੇ ਮੁਸਲਮਾਨ ਆ ਤੇ ਆ ਕੀ ਕਰਨ ਡਏ ਆ? ਨਹੀਂ, ਇੱਥੋਂ ਦੇ ਪਟਵਾਰੀ ਸਨ। ਅੱਛਾ, ਵਸਨੀਕ ਪਟਵਾਰੀ ਸਨ। ਤੇ ਉਹਨਾਂ ਕਿਰੇ ਕਲਰ ਪੰਜੜ ਪਾ ਦਿੱਤਾ। ਜਿਹੜਾ ਪੈਸੇ ਲਾਉਂਦਾ ਸੀ ਉਹਨੂੰ ਚੰਗੀ ਬਾਤ ਨਹੀਂ ਤੇ ਦੂਸਰਿਆਂ ਨੂੰ ਪਰਾਂ ਪਾਈ